ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਜਨਵਰੀ 2024 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਸੈਮੂਅਲ। ਰੱਬ ਮੇਰਾ ਮਜ਼ਬੂਤ ਕਲਾ ਹੈ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਰਹਿਨੁਮਾਈ ਕਰਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ, ਐ ਮੇਰੀ ਕੁਵਤ, ਮੈਂ ਤੇਰੇ ਨਾਲ ਪਿਆਰ ਰੱਖਦਾ ਹਾਂ। ਖੁਦਾਵੰਦ ਮੇਰੀ ਚੱਟਾਨ ਤੇ ਮੇਰਾ ਕਲਾ ਤੇ ਮੈਨੂੰ ਛੁਡਾਉਣ ਵਾਲਾ ਹੈ। ਮੇਰਾ ਰੱਬ ਮੇਰੀ ਚੱਟਾਨ, ਜਿਹਦੇ ਉੱਤੇ ਮੈਂ ਭਰੋਸਾ ਰੱਖਾਂਗਾ, ਮੇਰੀ ਸਿਪਰ ਤੇ ਮੇਰੀ ਮੁਕਤੀ ਦਾ ਸਿੰਘ, ਮੇਰਾ ਉੱਚਾ ਬੁਰਜ। ਆਪਣੀ ਮੁਸੀਬਤ ਵਿੱਚ ਮੈਂ ਆਪਣੇ ਖੁਦਾਵੰਦ ਨੂੰ ਪੁਕਾਰਿਆ ਤੇ ਆਪਣੇ ਰੱਬ ਅੱਗੇ ਫਰਿਆਦ ਕੀਤੀ। ਉਹਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਤੇ ਮੇਰੀ ਫਰਿਆਦ ਜਿਹੜੀ ਉਹਦੇ ਅੱਗੇ ਸੀ ਉਹਦੇ ਕੰਨ ਵਿੱਚ ਅਪੜੀ। ਉਹਨੇ ਮੇਰੇ ਜ਼ੋਰ ਵਾਲੇ ਵੈਰੀ ਤੇ ਮੇਰੇ ਨਾਲ ਵੈਰ ਰੱਖਣ ਵਾਲਿਆਂ ਤੋਂ ਮੈਨੂੰ ਛੁਡਾ ਲਿਆ, ਕਿਉਂ ਜੇ ਉਹ ਮੇਰੇ ਲਈ ਬਹੁਤ ਜ਼ਬਰਦਸਤ ਸੀ। ਖੁਦਾਵੰਦ ਨੇ ਮੇਰੀ ਨੇਕੀ ਦੇ ਮੁਤਾਬਕ ਮੈਨੂੰ ਜਜ਼ਾ ਦਿੱਤੀ ਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਮੈਨੂੰ ਬਦਲਾ ਦਿੱਤਾ। ਕਿਉਂ ਜੇ ਮੈਂ ਖੁਦਾਵੰਦ ਦੀਆਂ ਰਾਹਾਂ ਉੱਤੇ ਟੁਰਦਾ ਰਿਹਾ ਤੇ ਸ਼ਰਾਰਤ ਕਰਕੇ ਆਪਣੇ ਰੱਬ ਤੋਂ ਵੱਖ ਨਾ ਹੋਇਆ। ਕਿਉਂ ਜੇ ਤੇਰੇ ਪਾਰੋਂ ਮੈਂ ਫੌਜ ਉੱਤੇ ਧਾਵਾ ਕਰਦਾ ਵਾਂ ਤੇ ਆਪਣੇ ਰੱਬ ਦੇ ਪਾਰੋਂ ਕੰਧ ਵੀ ਟੱਪ ਜਾਂਦਾ ਵਾਂ। ਰੱਬ ਹੀ ਮੈਨੂੰ ਕੁਵਤ ਨਾਲ ਕਮਰ ਬਸਤਾ ਕਰਦਾ ਏ ਤੇ ਮੇਰੀ ਰਾਹ ਕਾਮਲ ਕਰਦਾ ਏ। ਮੇਰੇ ਮੂੰਹ ਦਾ ਕਲਾਮ ਤੇ ਮੇਰੇ ਦਿਲ ਦਾ ਖਿਆਲ ਤੇਰੇ ਨੇੜੇ ਮਕਬੂਲ ਠਹਿਰੇ। ਐ ਖੁਦਾਵੰਦ, ਐ ਮੇਰੀ ਚਟਾਨ ਤੇ ਐ ਮੇਰੇ ਫਿਦਿਆ ਦੇਣ ਵਾਲੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਮੇਰੀ ਲੋਹ ਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਿਹਦਾ ਖੌਫ। ਭਾਵੇਂ ਮੇਰੇ ਖਿਲਾਫ ਲਸ਼ਕਰ ਖੈਮਾਜ਼ਾਨ ਹੋਣ, ਮੇਰੇ ਖਿਲਾਫ ਜੰਗ ਲੱਗੇ, ਫੇਰ ਵੀ ਮੈਂ ਖਾਤਰ ਜਮਾ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ, ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ। ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ। ਉਹ ਮੈਨੂੰ ਚਟਾਨ ਉੱਤੇ ਚੜ੍ਹਾਏਗਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਦੀ ਹੀ ਆਸ ਰੱਖ। ਗਿਣਤੀ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਤੂੰ ਬੰਦਿਆਂ ਨੂੰ ਘੱਲ ਭਈ ਉਸ ਦੇਸ਼ ਦਾ ਜਿਹੜਾ ਮੈਂ ਇਸਰਾਏਲ ਕੌਮ ਨੂੰ ਦੇਣਾ ਵਾਂ ਹਾਲ ਪਤਾ ਕਰਨ। ਤੇ ਮੂਸਾ ਨੇ ਉਹਨਾਂ ਨੂੰ ਘੱਲਿਆ ਭਈ ਉਹ ਕਨਾਨ ਦੇਸ਼ ਦਾ ਹਾਲ ਪਤਾ ਕਰਨ ਤੇ ਉਹਨਾਂ ਨੂੰ ਆਖਿਆ ਭਈ ਤੁਸੀਂ ਉੱਧਰ ਜਨੂਬ ਵੱਲ ਜਾ ਕੇ ਪਹਾੜਾਂ ਵਿੱਚ ਟੁਰ ਜਾਣਾ ਤੇ ਵੇਖਣਾ ਭਈ ਉਹ ਦੇਸ਼ ਕੈਸਾ ਏ ਤੇ ਉਹ ਲੋਕੀ ਜਿਹੜੇ ਉੱਥੇ ਵਸਦੇ ਨੇ ਕਿਹੋ ਜਿਹੇ ਨੇ, ਤਗੜੇ ਨੇ ਜਾਂ ਮਾੜੇ ਨੇ, ਥੋੜੇ ਨੇ ਜਾਂ ਬਹੁਤੇ ਨੇ। ਤੇ 40 ਦਿਨਾਂ ਬਾਅਦ ਉਹ ਉਸ ਦੇਸ਼ ਦਾ ਹਾਲ ਪਤਾ ਕਰਕੇ ਪਰਤੇ। ਤੇ ਉਹ ਟੁਰੇ ਤੇ ਮੂਸਾ ਦੇ ਕੋਲ ਆਏ ਤੇ ਮੂਸਾ ਨੂੰ ਆਖਣ ਲੱਗੇ ਭਈ ਜਿਸ ਦੇਸ਼ ਵਿੱਚ ਤੂੰ ਸਾਨੂੰ ਘੱਲਿਆ ਸੀ, ਅਸੀਂ ਉੱਥੇ ਗਏ ਸੀ ਤੇ ਸੱਚਮੁੱਚ ਉੱਥੇ ਸ਼ਹਿਦ ਤੇ ਦੁੱਧ ਵਗਦਾ ਏ ਤੇ ਇਹ ਉੱਥੇ ਦਾ ਫਲ ਏ। ਪਰ ਉਹ ਲੋਕੀ ਜਿਹੜੇ ਉੱਥੇ ਵਸਦੇ ਨੇ ਉਹ ਤਗੜੇ ਨੇ ਤੇ ਉਹਨਾਂ ਦੇ ਸ਼ਹਿਰ ਵੱਡੇ ਵੱਡੇ ਤੇ ਫਸੀਲਦਾਰ ਨੇ। ਤੇ ਅਸੀਂ ਬਨੀ ਅਨਾਕ ਨੂੰ ਵੀ ਉੱਥੇ ਵੇਖਿਆ। ਤੇ ਉਹਨਾਂ ਬੰਦਿਆਂ ਨੇ ਇਸਰਾਏਲੀ ਕੌਮ ਨੂੰ ਜਿਹਨੂੰ ਵੇਖਣ ਉਹ ਉੱਥੇ ਗਏ ਸੀ ਭੈੜੀ ਖਬਰ ਦਿੱਤੀ ਤੇ ਆਖਿਆ ਭਈ ਉਹ ਦੇਸ਼ ਜਿਹਦਾ ਹਾਲ ਪਤਾ ਕਰਨ ਲਈ ਅਸੀਂ ਉਹਦੇ ਵਿੱਚੋਂ ਲੰਘੇ ਸੀ, ਇੱਕ ਅਜਿਹਾ ਦੇਸ਼ ਏ ਜਿਹੜਾ ਆਪਣੇ ਰਹਿਣ ਵਾਲਿਆਂ ਨੂੰ ਖਾ ਜਾਂਦਾ ਏ। ਤੇ ਅਸੀਂ ਜਿੰਨੇ ਬੰਦੇ ਉੱਥੇ ਵੇਖੇ ਉਹ ਵੱਡੇ ਕੱਦ ਵਾਲੇ ਸੀ। ਤੇ ਅਸੀਂ ਬਨੀ ਅਨਾਕ ਨੂੰ ਵੀ ਵੇਖਿਆ ਜਿਹੜੇ ਜਬਾਰ ਨੇ ਤੇ ਜਬਾਰਾਂ ਦੀ ਪੀੜ੍ਹੀ ਵਿੱਚੋਂ ਨੇ। ਤੇ ਅਸੀਂ ਆਪਣੀ ਨਜ਼ਰ ਵਿੱਚ ਹੀ ਇੰਜ ਸੀ ਜਿਵੇਂ ਟਿੱਡੇ ਹੁੰਦੇ ਨੇ ਤੇ ਇੰਜ ਹੀ ਉਹਨਾਂ ਦੀ ਨਜ਼ਰ ਵਿੱਚ ਵੀ ਸੀ। ਗਿਣਤੀ। ਤੇ ਨੂਨ ਦਾ ਪੁੱਤਰ ਯਸ਼ੂਆ ਤੇ ਯੁਫਨਾ ਦਾ ਪੁੱਤਰ ਕਾਲਬ ਜਿਹੜੇ ਉਸ ਦੇਸ਼ ਦਾ ਹਾਲ ਪਤਾ ਕਰਨ ਵਾਲਿਆਂ ਵਿੱਚੋਂ ਸੀ,
अपने अपने कपड़े फाड़ के बनी इसराइल दी सारी जमात नूं आखण लगे भई ਉਹ ਦੇਸ਼ ਜਿਹਦਾ ਹਾਲ ਪਤਾ ਕਰਨ ਨੂੰ ਅਸੀਂ ਉਹਦੇ ਵਿੱਚੋਂ ਲੰਘੇ ਬਹੁਤ ਚੰਗਾ ਦੇਸ਼ ਏ। ਜੇ ਰੱਬ ਸਾਥੋਂ ਰਾਜ਼ੀ ਰਵੇ ਤੇ ਉਹ ਸਾਨੂੰ ਉਸ ਦੇਸ਼ ਵਿੱਚ ਅਪਣਾਏਗਾ ਤੇ ਉਹੀ ਦੇਸ਼ ਜਿਹਦੇ ਵਿੱਚ ਸ਼ਹਿਦ ਤੇ ਦੁੱਧ ਵਗਦਾ ਏ ਸਾਨੂੰ ਦੇਵੇਗਾ। ਬਸ ਇਹ ਹੋਵੇ ਭਈ ਤੁਸੀਂ ਖੁਦਾਵੰਦ ਤੋਂ ਬਗਾਵਤ ਨਾ ਕਰੋ ਤੇ ਨਾ ਉਸ ਦੇਸ਼ ਦੇ ਲੋਕਾਂ ਤੋਂ ਡਰੋ। ਉਹ ਤੇ ਸਾਡੀ ਖੁਰਾਕ ਨੇ, ਉਹਨਾਂ ਦੀ ਪਨਾਹ ਉਹਨਾਂ ਦੇ ਸਿਰੋਂ ਜਾਂਦੀ ਰਹੀ ਏ ਤੇ ਸਾਡੇ ਨਾਲ ਰੱਬ ਏ, ਇਸ ਲਈ ਉਹਨਾਂ ਤੋਂ ਨਾ ਡਰੋ। ਤੇ ਖੁਦਾਵੰਦ ਨੇ ਮੂਸਾ ਤੇ ਹਾਰੂਨ ਨੂੰ ਆਖਿਆ, ਮੈਂ ਕਦੋਂ ਤੀਕਰ ਇਸ ਖਬੀਸ ਗਿਰੋਹ ਨੂੰ ਜਿਹੜਾ ਮੇਰੀ ਸ਼ਿਕਾਇਤ ਕਰਦਾ ਏ ਬਰਦਾਸ਼ਤ ਕਰਾਂ। ਬਨੀ ਇਸਰਾਈਲ ਜਿਹੜੇ ਮੇਰੇ ਖਿਲਾਫ ਸ਼ਿਕਾਇਤਾਂ ਕਰਦੇ ਰਹਿੰਦੇ ਨੇ, ਮੈਂ ਉਹਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਸੁਣੀਆਂ ਨੇ। ਉਹਨਾਂ ਵਿੱਚੋਂ ਕੋਈ ਉਸ ਦੇਸ਼ ਵਿੱਚ ਜਿਹਦੇ ਬਾਰੇ ਮੈਂ ਕਸਮ ਖਾਧੀ ਸੀ ਬਈ ਤੁਹਾਨੂੰ ਉੱਥੇ ਵਸਾਵਾਂਗਾ ਜਾ ਨਾ ਸਕੇਗਾ, ਸਿਵਾਏ ਯੁਫਨਾ ਦੇ ਪੁੱਤਰ ਕਾਲਬ ਤੇ ਨੂਨ ਦੇ ਪੁੱਤਰ ਯਸ਼ੂਆ ਤੋਂ। ਇਸਤਸਨਾ। ਤੇ ਮੂਸਾ ਨੇ ਜਾ ਕੇ ਇਹ ਸਾਰੀਆਂ ਗੱਲਾਂ ਸਾਰੇ ਇਸਰਾਏਲੀਆਂ ਨੂੰ ਸੁਣਾਈਆਂ ਤੇ ਉਹਨਾਂ ਨੂੰ ਆਖਿਆ ਭਈ ਮੈਂ ਅੱਜ ਦੇ ਦਿਨ 120 ਵਰ੍ਹਿਆਂ ਦਾ ਵਾਂ, ਮੈਂ ਟੁਰ ਫਿਰ ਨਹੀਂ ਸਕਦਾ ਤੇ ਖੁਦਾਵੰਦ ਨੇ ਮੈਨੂੰ ਆਖਿਆ ਏ ਭਈ ਤੂੰ ਉਸ ਯਰਦਨ ਦੇ ਪਾਰ ਨਹੀਂ ਜਾਵੇਂਗਾ। ਇਸ ਲਈ ਖੁਦਾਵੰਦ ਤੇਰਾ ਰੱਬ ਵੀ ਤੇਰੇ ਅੱਗੇ ਅੱਗੇ ਪਾਰ ਜਾਵੇਗਾ ਤੇ ਜਿਵੇਂ ਖੁਦਾਵੰਦ ਨੇ ਆਖਿਆ ਏ ਭਈ ਯਸ਼ੂਆ ਤੇਰੇ ਅੱਗੇ ਅੱਗੇ ਪਾਰ ਜਾਵੇਗਾ। ਤੂੰ ਮਜ਼ਬੂਤ ਹੋ ਜਾ ਤੇ ਹੌਸਲਾ ਕਰ, ਡਰ ਨਾ ਤੇ ਨਾ ਉਹਨਾਂ ਦਾ ਖੌਫ ਖਾ, ਕਿਉਂ ਜੇ ਖੁਦਾਵੰਦ ਤੇਰਾ ਰੱਬ ਆਪ ਹੀ ਤੇਰੇ ਨਾਲ ਜਾਂਦਾ ਏ। ਉਹ ਤੈਥੋਂ ਦਸਤਬਰਦਾਰ ਨਹੀਂ ਹੋਵੇਗਾ ਤੇ ਨਾ ਤੈਨੂੰ ਛੱਡੇਗਾ। ਫਿਰ ਮੂਸਾ ਨੇ ਯਸ਼ੂਆ ਨੂੰ ਬੁਲਾ ਕੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਉਹਨੂੰ ਆਖਿਆ ਭਈ ਤੂੰ ਮਜ਼ਬੂਤ ਹੋ ਜਾ ਤੇ ਹੌਸਲਾ ਕਰ, ਕਿਉਂ ਜੇ ਤੂੰ ਇਸ ਕੌਮ ਦੇ ਨਾਲ ਉਸ ਦੇਸ਼ ਵਿੱਚ ਜਾਵੇਂਗਾ ਜਿਹਨੂੰ ਖੁਦਾਵੰਦ ਨੇ ਉਹਨਾਂ ਦੇ ਪਿਓ ਦਾਦੇ ਨਾਲ ਕਸਮ ਖਾ ਕੇ ਦੇਣ ਦਾ ਆਖਿਆ ਸੀ, ਤੇ ਤੂੰ ਉਹਨਾਂ ਨੂੰ ਉਹਦਾ ਵਾਰਸ ਬਣਾਵੇਂਗਾ। ਤੇ ਖੁਦਾਵੰਦ ਹੀ ਤੇਰੇ ਅੱਗੇ ਅੱਗੇ ਚੱਲੇਗਾ, ਉਹ ਤੇਰੇ ਨਾਲ ਰਵੇਗਾ, ਉਹ ਤੈਥੋਂ ਦਸਤਬਰਦਾਰ ਨਾ ਹੋਵੇਗਾ ਤੇ ਨਾ ਤੈਨੂੰ ਛੱਡੇਗਾ। ਇਸ ਲਈ ਤੂੰ ਖੌਫ ਨਾ ਕਰ ਤੇ ਬੇਦਿਲ ਨਾ ਹੋ। ਯਸ਼ੂਆ। ਤੇ ਖੁਦਾਵੰਦ ਨੇ ਯਸ਼ੂਆ ਨੂੰ ਆਖਿਆ, ਅੱਜ ਦੇ ਦਿਨ ਤੋਂ ਮੈਂ ਤੈਨੂੰ ਸਾਰੇ ਇਸਰਾਏਲੀਆਂ ਦੇ ਸਾਹਮਣੇ ਸਰਫਰਾਜ਼ ਕਰਨਾ ਸ਼ੁਰੂ ਕਰਾਂਗਾ, ਤਾਂ ਜੋ ਉਹ ਜਾਣ ਲੈਣ ਭਈ ਜਿਵੇਂ ਮੈਂ ਮੂਸਾ ਦੇ ਨਾਲ ਰਿਹਾ ਉਂਝ ਹੀ ਤੇਰੇ ਨਾਲ ਰਵਾਂਗਾ। ਯਸਾਇਆ। ਕੀ ਤੂੰ ਨਹੀਂ ਜਾਣਦਾ, ਕੀ ਤੂੰ ਨਹੀਂ ਸੁਣਿਆ ਭਈ ਖੁਦਾਵੰਦ ਖੁਦਾਏ ਅਬਦੀ ਤੇ ਸਾਰੀ ਧਰਤੀ ਦਾ ਖਾਲਕ ਤੱਕਦਾ ਨਹੀਂ ਤੇ ਮੰਨਦਾ ਨਹੀਂ ਹੁੰਦਾ। ਉਹਦੀ ਹਿਕਮਤ ਸਮਝ ਤੋਂ ਬਾਹਰ ਏ। ਉਹ ਥਕੇ ਹੋਏ ਨੂੰ ਜ਼ੋਰ ਬਖਸ਼ਦਾ ਏ ਤੇ ਮਾੜੇ ਦੀ ਤਾਕਤ ਨੂੰ ਬਹੁਤਾ ਕਰਦਾ ਏ। ਨੌਜਵਾਨ ਵੀ ਥੱਕ ਜਾਣਗੇ ਤੇ ਮਾਂਦਾ ਹੋਣਗੇ ਤੇ ਸੂਰਮਾ ਬਿਲਕੁਲ ਡਿੱਗ ਪੈਣਗੇ, ਪਰ ਖੁਦਾਵੰਦ ਦੀ ਉਡੀਕ ਕਰਨ ਵਾਲੇ ਨਵੇਂ ਸਿਰੇ ਤੋਂ ਜ਼ੋਰ ਹਾਸਲ ਕਰਨਗੇ। ਉਹ ਅਕਾਬਾਂ ਵਾਂਗਰ ਵਾਲਾਂ ਤੇ ਪਰਾਂ ਨਾਲ ਉੱਡਣਗੇ ਤੇ ਦੌੜਨਗੇ ਤੇ ਨਾ ਥੱਕਣਗੇ। ਉਹ ਚੱਲਣਗੇ ਤੇ ਮਾਂਦਾ ਨਾ ਹੋਣਗੇ। ਪਤਰਸ। ਇਸ ਲਈ ਰੱਬ ਦੇ ਭਾਰੇ ਹੱਥ ਹੇਠਾਂ ਫਰੋਤਨੀ ਨਾਲ ਰਵੋ, ਤਾਂ ਜੋ ਉਹ ਤੁਹਾਨੂੰ ਵੇਲੇ ਸਿਰ ਉੱਚਾ ਕਰੇ, ਤੇ ਆਪਣੀ ਸਾਰੀ ਫਿਕਰ ਉਹਦੇ ਉੱਤੇ ਹੀ ਸੁੱਟ ਦਿਓ, ਕਿਉਂ ਜੇ ਉਹਨੂੰ ਤੁਹਾਡਾ ਖਿਆਲ ਏ। ਤੁਸੀਂ ਹੁਸ਼ਿਆਰ ਤੇ ਜਾਗਦੇ ਰਵੋ। ਤੁਹਾਡਾ ਵੈਰੀ ਅਬਲੀਸ ਗੱਜਣ ਵਾਲੇ ਸ਼ੇਰ ਬੱਬਰ ਵਾਂਗਰ ਲੱਭਦਾ ਫਿਰਦਾ ਏ ਵੀ ਕਿਹਨੂੰ ਫਾੜ ਕੇ ਖਾਵੇ। ਈਮਾਨ ਵਿੱਚ ਮਜ਼ਬੂਤ ਰਵੋ। ਹੁਣ ਰੱਬ ਜਿਹੜਾ ਹਰ ਤਰ੍ਹਾਂ ਦੇ ਫਜ਼ਲ ਦਾ ਚਸ਼ਮਾ ਏ, ਜਿਨ੍ਹੇ ਤੁਹਾਨੂੰ ਮਸੀਹ ਵਿੱਚ ਆਪਣੇ ਅਬਦੀ ਜਲਾਲ ਲਈ ਬੁਲਾਇਆ, ਤੁਹਾਡੇ ਥੋੜ੍ਹੇ ਚਿਰ ਤੀਕਰ ਦੁੱਖ ਸਹਿਣ ਦੇ ਬਾਅਦੋਂ ਆਪ ਹੀ ਤੁਹਾਨੂੰ ਕਾਮਲ ਤੇ ਕਾਇਮ ਤੇ ਮਜ਼ਬੂਤ ਕਰੇਗਾ। ਯਸਾਇਆ। ਕਿਉਂ ਜੇ ਰੱਬ ਯਹੋਵਾ ਇਸਰਾਏਲ ਦਾ ਕਦੂਸ ਇੰਜ ਆਖਦਾ ਏ ਭਈ ਪਰਤ ਕੇ ਆਉਣ ਤੇ ਚੁੱਪ ਰਹਿਣ ਵਿੱਚ ਤੁਹਾਡੀ ਸਲਾਮਤੀ ਏ, ਚੁੱਪ ਤੇ ਤਵੱਕਲ ਵਿੱਚ ਤੁਹਾਡੀ ਕੂਵਤ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਕੱਲਾ ਹੀ ਇਨਸਾਨ ਦੀ ਹਯਾਤੀ ਏ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਏ। ਫਰਜ਼ੀ ਕਾਨੂੰਨ ਜਿਨ੍ਹਾਂ ਦਾ ਨਤੀਜਾ ਮਾਯੂਸੀ ਤੇ ਬਿਮਾਰੀ ਨਿਕਲਦਾ ਏ, ਉਹਦੇ ਕਾਨੂੰਨ ਨਹੀਂ, ਕਿਉਂ ਜੇ ਸੱਚਾਈ ਦਾ ਕੱਲਾ ਜਾਇਜ਼ ਤੇ ਮੁਮਕਿਨ ਅਮਲ ਹਮਾਗੀ ਦੀ ਪੈਦਾਵਾਰ ਏ। ਫਿਤਰਤ ਦੇ ਕਾਨੂੰਨ ਰੂਹ ਦੇ ਕਾਨੂੰਨ ਨੇ।
ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹਫ਼ੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੁਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਅਸੀਂ ਫਾਨੇ ਅਕੀਦੇ ਦੀਆਂ ਖਾਈਆਂ ਵਿੱਚ ਗੋਤਾ ਖਾਣ ਨਾਲ ਰੱਬ ਦੀ ਤਖਲੀਕ ਦੇ ਮਿਆਰ ਤੇ ਫਿਤਰਤ ਨੂੰ ਨਹੀਂ ਨਾਪ ਸਕਦੇ। ਸਾਨੂੰ ਮਾਦੇ ਵਿੱਚ ਸੱਚਾਈ ਤੇ ਹਯਾਤੀ ਨੂੰ ਲੱਭਣ ਲਈ ਸਾਡੇ ਕਮਜ਼ੋਰ ਇਜ਼ਤਰਾਬ ਨੂੰ ਪਲਟਣਾ ਚਾਹੀਦਾ ਏ ਤੇ ਮਾਦੀ ਹਵਾਸ ਦੀ ਸ਼ਹਾਦਤ ਤੋਂ ਉੱਚਾ ਫਾਨੀ ਖਿਆਲ ਤੋਂ ਰੱਬ ਦੇ ਲਾਫਾਨੀ ਖਿਆਲ ਤਿਕਰ ਉੱਚਾ ਉੱਠਣਾ ਚਾਹੀਦਾ ਏ। ਇਹ ਵਾਜ਼ਿਹ ਤੌਰ ਤੇ ਉੱਚੇ ਖਿਆਲ ਰੱਬ ਦੇ ਬੰਦੇ ਨੂੰ ਆਪਣੀ ਹਸਤੀ ਦੇ ਇਹਾਤੇ ਤੇ ਮੁਕੰਮਲ ਮਰਕਜ਼ ਤਿਕਰ ਆਪਣਾ ਲਈ ਹੌਸਲਾ ਅਫਜ਼ਾਈ ਦਿੰਦੇ ਨੇ। ਇਖਲਾਕੀ ਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ, ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਏ, ਤੇ ਇਹ ਤਾਲੀਮ ਸਾਇੰਸ ਤੇ ਹਮਾਹਗੀ ਦੇ ਨਾਲ ਇੱਕ ਹੁੰਦੀ ਏ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ ਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਹੈ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਹਿਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਹੈ। ਬਰਿਆਈ ਕੋਈ ਤਾਕਤ ਨਹੀਂ ਹੈ, ਇਹ ਤਾਕਤ ਦਾ ਮਜ਼ਾਕ ਹੈ ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਹੈ ਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਹੈ। ਇਲਾਹੀ ਮਾਬਾਦੁਲ ਤਿਬੀਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਤੇ ਸੱਚਾਈ ਦੇ ਪੈਰਾਂ ਉੱਤੇ ਟੁਰਦੇ ਹਾਂ। ਮਸੀਹਤ ਅਸਲੀ ਸ਼ਿਫਾ ਦੀ ਨਿਉ ਏ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਏ ਉਹ ਇਲਾਹੀ ਕੁਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਏ। ਮੇਰੇ ਉੱਤੇ ਇਹ ਜ਼ਾਹਰ ਕੀਤਾ ਗਿਆ ਏ ਭਈ ਹਯਾਤੀ ਰੱਬ ਏ ਤੇ ਇਹ ਭਈ ਕਾਦਰ ਮੁਤਲਕ ਰੂਹ ਦੀ ਕੁਵਤ ਆਪਣੀ ਤਾਕਤ ਮਾਦੇ ਜਾਂ ਇਨਸਾਨੀ ਮਰਜ਼ੀ ਦੇ ਨਾਲ ਨਹੀਂ ਬਣਦੀ। ਸੱਚਾਈ ਲਈ ਕੋਸ਼ਿਸ਼ ਕਰਨਾ ਕਿਸੇ ਬੰਦੇ ਨੂੰ ਮਜ਼ਬੂਤ ਬਣਾਉਂਦਾ ਏ, ਨਾ ਕਿ ਮਾੜਾ, ਆਰਾਮ ਦਿੰਦਾ ਏ ਨਾ ਕਿ ਥਕਾਵਟ। ਅਸਲੀਅਤ ਵਿੱਚ ਜਿੰਨੀ ਬਹੁਤੀ ਕੁਰਬਤ ਦੇ ਨਾਲ ਗਲਤੀ ਸੱਚਾਈ ਦੀ ਨਕਲ ਕਰਦੀ ਏ ਤੇ ਨਾਮ ਨਿਹਾਦ ਮਾਦਾ ਇਹਦੇ ਜੌਹਰ ਫਾਨੀ ਸਿਆਣ ਨਾਲ ਬਹੁਤ ਮੁਸ਼ਾਬਤ ਰੱਖਦਾ ਏ, ਉਨੀ ਹੀ ਕਮਜ਼ੋਰ ਗਲਤੀ ਇੱਕ ਅਕੀਦੇ ਦੇ ਤੌਰ ਤੇ ਸਾਹਮਣੇ ਆਉਂਦੀ ਏ। ਵਸੀ ਅਸਲੀਅਤਾਂ ਆਪਣੇ ਆਪ ਦੇ ਖਿਲਾਫ ਵੱਡੀਆਂ ਗਲਤੀਆਂ ਤਰਤੀਬ ਦਿੰਦੀਆਂ ਨੇ ਕਿਉਂ ਜੇ ਉਹ ਖੁਫੀਆ ਤੌਰ ਤੇ ਗਲਤੀ ਨੂੰ ਲਿਆਉਂਦੀਆਂ ਨੇ। ਸੱਚ ਬੋਲਣ ਲਈ ਹਿੰਮਤ ਦੀ ਲੋੜ ਹੁੰਦੀ ਏ ਕਿਉਂ ਜੇ ਸੱਚਾਈ ਜਿੰਨੀ ਬਹੁਤੀ ਆਪਣੀ ਆਵਾਜ਼ ਉੱਚੀ ਕਰਦੀ ਏ ਗਲਤੀ ਦੀ ਚੀਖ ਓਨੀ ਹੀ ਉੱਚੀ ਹੋਵੇਗੀ ਜਦ ਤਿਕਰ ਪਈ ਫਰਾਮੋਸ਼ੀ ਵਿੱਚ ਇਹਦੀ ਗੈਰ ਵਾਜ਼ਿਹ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਨਾ ਕਰ ਦਿੱਤਾ ਜਾਵੇ। ਇਖਲਾਕੀ ਹੌਸਲਾ ਯਹੂਦਾ ਦੇ ਕਬੀਲੇ ਦਾ ਬੱਬਰ, ਜ਼ੇਨੀ ਬਾਦਸ਼ਾਹਤ ਦਾ ਬਾਦਸ਼ਾਹ। ਇਹ ਜੰਗਲ ਵਿੱਚ ਆਜ਼ਾਦ ਤੇ ਬਗੈਰ ਡਰ ਦੇ ਘੁੰਮਦਾ ਏ। ਖੁੱਲ੍ਹੇ ਮੈਦਾਨਾਂ ਵਿੱਚ ਇਹ ਚੁੱਪ ਕਰਕੇ ਬੈਠਿਆ ਰਹਿੰਦਾ ਏ ਜਾਂ ਹਰੀਆਂ ਚਰਾਗਾਹਾਂ ਵਿੱਚ ਪਾਣੀ ਦੇ ਚਸ਼ਮਿਆਂ ਦੇ ਕੋਲ ਆਰਾਮ ਕਰਦਾ ਏ। ਇਲਾਹੀ ਫਰਾਸਤ ਤੋਂ ਇਨਸਾਨੀ ਤਸ਼ਬੀਹੀ ਤਰਸੀਲ ਵਿੱਚ ਜਾਨਫਸ਼ਾਨੀ, ਚਾਲਾਕੀ ਤੇ ਸਾਬਤ ਕਦਮੀ ਹਜ਼ਾਰਾਂ ਪਹਾੜਾਂ ਦੇ ਚੁਪਾਇਆਂ ਵਾਂਗਰ ਸਮਝੇ ਜਾਂਦੇ ਨੇ। ਉਹ ਪੱਕਾ ਹੱਲ ਹੋਣ ਵਾਲਾ ਸਮਾਨ ਲੈਂਦੇ ਨੇ ਤੇ ਵੱਡੇ ਮਕਸਦਾਂ ਲਈ ਰਫ਼ਤਾਰ ਵਧਾਉਂਦੇ ਨੇ। ਮੁਆਸ਼ਰੇ ਵਿੱਚ ਜਾਨਵਰਾਂ ਵਾਲੀ ਹੌਸਲਾ ਅਫਜ਼ਾਈ ਬਹੁਤ ਏ ਤੇ ਇਖਲਾਕੀ ਹੌਸਲਾ ਅਫਜ਼ਾਈ ਨਹੀਂ ਏ। ਮਸੀਹੀਆਂ ਨੂੰ ਘਰ ਵਿੱਚ ਤੇ ਬਾਹਰ ਗਲਤ ਸ਼ੈ ਦੇ ਖਿਲਾਫ ਹੱਥ ਚੁੱਕਣੇ ਚਾਹੀਦੇ ਨੇ। ਉਹਨਾਂ ਨੂੰ ਆਪਣੇ ਤੇ ਦੂਜਿਆਂ ਦੇ ਪਾਪਾਂ ਦੇ ਖਿਲਾਫ ਮਹਾਜ਼ ਖੋਲ੍ਹਣਾ ਚਾਹੀਦਾ ਏ ਤੇ ਆਪਣਾ ਮਕਸਦ ਹਾਸਲ ਹੋਣ ਤੀਕਰ ਇਹ ਜੰਗ ਜਾਰੀ ਰੱਖਣੀ ਚਾਹੀਦੀ ਏ। ਜੇ ਉਹ ਈਮਾਨ ਰੱਖਦੇ ਨੇ ਤੇ ਉਹਨਾਂ ਨੂੰ ਖੁਸ਼ੀ ਦਾ ਤਾਜ ਮਿਲੇਗਾ। ਬਿਮਾਰ ਨੂੰ ਇਹ ਕਦੀ ਨਾ ਦੱਸੋ ਭਈ ਉਹਨਾਂ ਵਿੱਚ ਤਾਕਤ ਤੋਂ ਬਹੁਤਾ ਹੌਸਲਾ ਏ। ਇਹਦੀ ਬਜਾਏ ਉਹਨਾਂ ਨੂੰ ਦੱਸੋ ਭਈ ਉਹਨਾਂ ਦੀ ਤਾਕਤ ਉਹਨਾਂ ਦੇ ਹੌਸਲੇ ਦੇ ਹਿਸਾਬ ਨਾਲ ਏ। ਜੇ ਤੁਸੀਂ ਬਿਮਾਰ ਨੂੰ ਇਸ ਵੱਡੀ ਸਿਆਹਤ ਦਾ ਅਹਿਸਾਸ ਦਿਵਾਉਂਦੇ ਹੋ ਤੇ ਬਹੁਤੀ ਮੁਸ਼ੱਕਤ ਦੀ ਜਾਂ ਜੋਸ਼ ਵਾਲੀਆਂ ਹਾਲਤਾਂ ਵੱਲੋਂ ਕੋਈ ਰੱਦੇਅਮਲ ਨਹੀਂ ਆਵੇਗਾ। ਖੁਦ ਦੀ ਮਲਾਮਤ ਤੇ ਜੁਰਮ ਦੇ ਅਹਿਸਾਸ ਦੀ ਜ਼ਿਹਨੀ ਹਾਲਤ ਜਾਂ ਸੱਚਾਈ ਉੱਤੇ ਇੱਕ ਡਾਵਾਡੋਲ ਤੇ ਸ਼ੱਕੀ ਕਿਸਮ ਦਾ ਭਰੋਸਾ ਬਿਮਾਰ ਦੀ ਸ਼ਿਫਾ ਲਈ ਗੈਰ ਮੁਨਾਸਬ ਹਾਲਤਾਂ ਨੇ। ਅਜਿਹੀਆਂ ਜ਼ਿਹਨੀ ਹਾਲਤਾਂ ਸਿਹਤ ਦੀ ਬਜਾਏ ਕਮਜ਼ੋਰੀ ਵੱਲ ਇਸ਼ਾਰਾ ਕਰਦੀਆਂ ਨੇ। ਗਲਤੀ ਦੀਆਂ ਛੱਲਾਂ ਉੱਤੇ ਟੁਰਨ
ਤੇ ਇਜ਼ਹਾਰ ਦੇ ਰਾਹੀਂ ਆਪਣੇ ਦਾਅਵਿਆਂ ਦੀ ਹਮਾਇਤ ਕਰਨ ਲਈ ਤੁਹਾਨੂੰ ਸਿਆਣ ਦੀ ਹੋਰ ਤਾਕਤ ਨੂੰ ਵਰਤਣਾ ਚਾਹੀਦਾ ਹੈ। ਜੇ ਤੁਸੀਂ ਆਪਣੇ ਆਪ ਨੂੰ ਬਿਮਾਰੀ ਜਾਂ ਪਾਪ ਦੇ ਡਰ ਤੇ ਅਕੀਦੇ ਵਿੱਚ ਗਵਾ ਬੈਠੇ ਹੋ, ਤੇ ਜੇ ਤੁਸੀਂ ਇਲਾਜ ਜਾਣਦਿਆਂ ਹੋਏ ਆਪਣੇ ਆਪ ਵੱਲੋਂ ਸਿਆਣ ਦੀਆਂ ਤਵਾਨਾਈਆਂ ਨੂੰ ਵਰਤਣ ਵਿੱਚ ਨਾਕਾਮ ਹੋ ਗਏ ਹੋ, ਤੇ ਤੁਸੀਂ ਦੂਜਿਆਂ ਦੀ ਮਦਦ ਲਈ ਬਹੁਤ ਘੱਟ ਜਾਂ ਕਿਸੇ ਵੀ ਤਾਕਤ ਦੀ ਮਸ਼ਕ ਨਹੀਂ ਕਰ ਸਕਦੇ, ਆਪਣੀ ਅੱਖ ਵਿੱਚੋਂ ਤੇ ਸ਼ਤੀਰ ਕੱਢ, ਫੇਰ ਹੀ ਆਪਣੇ ਭਰਾ ਦੀ ਅੱਖ ਵਿੱਚੋਂ ਤਿਨਕੇ ਨੂੰ ਚੰਗੀ ਤਰ੍ਹਾਂ ਵੇਖ ਕੇ ਕੱਢ ਸਕੇਗਾ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਫਾਨੀ ਸਿਆਣ ਹਮੇਸ਼ਾ ਚੌਕਸ ਹੈ ਤੇ ਇਹ ਰੂਹਾਨੀ ਤਾਕਤਾਂ ਫਿੱਕੀਆਂ ਨਹੀਂ ਹੋ ਸਕਦੀਆਂ, ਤੇ ਨਾ ਦਾ ਹੀ ਮਾਦੀ ਕਾਨੂੰਨ ਖੁਦਾ ਦੀਆਂ ਦਿੱਤੀਆਂ ਹੋਈਆਂ ਤਾਕਤਾਂ ਤੇ ਵਸੀਲਿਆਂ ਵਿੱਚ ਲੱਤ ਅੜਾ ਸਕਦਾ ਹੈ, ਅਸੀਂ ਸੱਚਾਈ ਵਿੱਚ ਆਰਾਮ ਕਰਨ ਦੇ ਕਾਬਲ ਹਾਂ, ਫਾਨੀਅਤ ਦੇ ਖਿਲਾਫ ਲਾਫਾਨੀਅਤ ਦੀ ਜ਼ਮਾਨਤ ਉੱਤੇ ਤਾਜ਼ਾ ਦਮ ਹੁੰਦਿਆਂ ਹੋਏ। ਜਿਹੜਾ ਬੰਦਾ ਬਹੁਤੀ ਨੇਕੀ ਕਰਦਾ ਹੈ ਉਹ ਸ਼ਦੀਦ ਸਜ਼ਾ ਨਹੀਂ ਪਾਉਂਦਾ। ਹਯਾਤੀ ਦੇ ਕਾਨੂੰਨ ਦੀ ਫਰਮਾਬਰਦਾਰੀ ਨਾਲ ਮੌਤ ਆਉਂਦੀ ਏ, ਤੇ ਇਹ ਭਈ ਰੱਬ ਨੇਕੀ ਕਰਨ ਉੱਤੇ ਇਨਸਾਨ ਨੂੰ ਸਜ਼ਾ ਦਿੰਦਾ ਏ। ਇੰਜ ਦੀਆਂ ਪੁੱਠੀਆਂ ਸੋਚਾਂ ਦੇ ਬਾਰੇ ਮਜ਼ਮੂਨ ਪੜ੍ਹਨ ਦੀ ਬਜਾਏ ਹਮੇਸ਼ਾ ਦੀ ਵਜੂਦੀਅਤ ਦੀਆਂ ਅਸਲੀਅਤਾਂ ਉੱਤੇ ਜੰਮੇ ਰਹਿਣ ਨਾਲ ਕੋਈ ਬੰਦਾ ਪਿਆਰ ਦੀ ਮਜ਼ਦੂਰੀ ਦੇ ਨਤੀਜੇ ਵਿੱਚ ਤਕਲੀਫ ਨਹੀਂ ਸਹਿ ਸਕਦਾ, ਬਲਕਿ ਉਹ ਇਹਦੇ ਪਾਰੋਂ ਮਜ਼ਬੂਤ ਹੁੰਦਾ ਏ। ਸਿਆਣ ਦੀ ਸਾਇੰਸ ਤਾਲੀਮ ਦਿੰਦੀ ਏ ਕਿ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਫਿਕਰਮੰਦ ਹੋਣ ਦੀ ਲੋੜ ਨਹੀਂ। ਇਹ ਨੇਕ ਕੰਮ ਕਰਨ ਦੀ ਥਕਾਨ ਨੂੰ ਖਤਮ ਕਰ ਦਿੰਦਾ ਏ। ਖੈਰਾਤ ਦੇਣਾ ਸਾਨੂੰ ਸਾਡੇ ਖਾਲਕ ਦੀ ਖਿਦਮਤ ਵਿੱਚ ਗਰੀਬ ਨਹੀਂ ਬਣਾਉਂਦਾ, ਨਾ ਹੀ ਇਹਨੂੰ ਰੋਕਣਾ ਸਾਨੂੰ ਦੌਲਤਮੰਦ ਬਣਾਉਂਦਾ ਏ। ਸੱਚਾਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਏ, ਤੇ ਸਾਡੀ ਤਾਕਤ ਸੱਚਾਈ ਨੂੰ ਜ਼ਾਹਰ ਕਰਨ ਨਾਲ ਘੱਟ ਨਹੀਂ ਹੁੰਦੀ। ਚਾਹ ਜਾਂ ਕੌਫੀ ਦਾ ਇੱਕ ਪਿਆਲਾ ਸੱਚਾਈ ਦੇ ਬਰਾਬਰ ਨਹੀਂ ਹੁੰਦਾ, ਭਾਵੇਂ ਉਹ ਕਿਸੇ ਵਾਜ਼ ਲਈ ਤਲਕੀਨੀ ਹੋਵੇ ਜਾਂ ਬਦਨੀ ਬਰਦਾਸ਼ਤ ਲਈ ਮਦਦ ਹੋਵੇ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ, ਤੇ ਆਓ ਅਸੀਂ ਖੁਸ਼ ਹੋਈਏ ਕਿ ਅਸੀਂ ਹੋਣ ਵਾਲੀਆਂ ਕੁਵਤਾਂ ਦੇ ਹੇਠਾਂ ਹਾਂ। ਹਸਤੀ ਦੀ ਅਸਲੀ ਸਾਇੰਸ ਇੰਜ ਦੀ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।